ਅਗਲੀ ਖਬਰ ਵੱਲ ਚਲੀਏ। ਇਹ ਬੜੀ ਹੈਰਾਨੀਜਨਕ ਖਬਰ ਆ। ਫੈਡਰਲ ਗਵਰਨਮੈਂਟ ਨੇ ਇੱਕ ਸਟੱਡੀ ਕੀਤੀ ਆ, ਜਿਹਦੇ ਮੁਤਾਬਕ ਕਹਿੰਦੇ ਭਈ ਜਿਹੜਾ ਪਾਣੀ ਅਸੀਂ ਟੂਟੀ ਦੇ ਵਿੱਚੋਂ ਪੀਂਦੇ ਆ USA ਦੇ ਵਿੱਚ, ਜੀ ਉਹ PFAS ਕੰਟੇਨ ਕਰਦਾ ਹੈਗਾ। ਸੋ ਇਹ ਬਹੁਤ ਹੀ ਖਤਰਨਾਕ ਸਟੱਡੀ ਆਈ ਹੈ US ਜੀਓਲੋਜੀਕਲ ਸਰਵੇ ਵੱਲੋਂ। 45% ਨੇਸ਼ਨ ਦਾ ਟੈਪ ਵਾਟਰ ਇਹ ਕੈਮੀਕਲਸ ਨੂੰ ਕੰਟੇਨ ਕਰਦਾ, ਜੋ ਆਪਾਂ ਪੀਂਦੇ ਆ ਕਿਚਨ ਦੇ ਫੌਸਟ ਚੋਂ ਪਾਣੀ ਇਹ ਆਉਂਦਾ ਆ। ਕੈਲੀ ਸਮਾਲਿੰਗ ਰਿਸਰਚ ਹਾਈਡਰੋਲੋਜਿਸਟ ਹੈਗੇ ਆ US ਜੀਓਲੋਜੀਕਲ ਸਰਵੇ ਦੇ। ਕਹਿੰਦੇ ਭਈ PFAS ਇਹ ਬਹੁਤ ਸਿਹਤ ਦੇ ਲਈ ਹਾਨੀਕਾਰਕ ਹੁੰਦਾ ਹੈਗਾ। 12,000 ਤਰ੍ਹਾਂ ਦੇ PFAS ਹੈਗੇ ਆ, ਤੇ ਰਿਸਰਚਰਸ ਨੇ ਇਹ ਟੈਸਟ ਕੀਤਾ ਆ। ਘੱਟੋ ਘੱਟ 32 ਜਿਹੜੇ ਮੈਟਰੋ ਏਰੀਆਜ਼ ਆ USA ਦੇ, ਉਹਨਾਂ ਦੇ ਵਿੱਚ ਇਹ ਪਾਇਆ ਗਿਆ ਹੈਗਾ। ਮਿਨੀਐਪਲਸ ਅਰਬਨ ਏਰੀਆ ਆ, ਜਿਹਦੇ ਕੋਲ ਜਿੱਥੇ PFAS ਮੈਨੂਫੈਕਚਰਿੰਗ ਹੁੰਦੀ ਉਸ ਏਰੀਆ ਦੇ ਵਿੱਚ ਵੀ, ਤੇ ਉੱਥੇ ਵੀ ਇਹ ਪਾਣੀ ਦੇ ਵਿੱਚ ਆਮ ਜਿਹੜਾ ਆ ਨਿਕਲਿਆ ਹੈਗਾ। ਸਟੱਡੀ ਦੇ ਵਿੱਚ ਇਹ ਕਿਹਾ ਵੀ ਲੇਕ ਐਲਮੋ ਸਿਟੀ ਕੌਂਸਲ ਮੈਂਬਰ ਜੈਫ ਹੋਲਸ ਨੇ ਵੀ ਸਾਡਾ ਇਹ ਗਰਾਊਂਡ ਵਾਟਰ ਦੇ ਵਿੱਚ ਪਹੁੰਚ ਚੁੱਕੇ ਹੈਗੇ ਆ। ਉਹਨਾਂ ਨੇ ਕਿਹਾ ਵੀ ਪਿਛਲੇ ਸਮੇਂ ਦੇ ਵਿੱਚ ਇੱਕ 3M ਜੋ ਕੰਪਨੀ ਆ, ਉਹਨਾਂ ਨੇ ਸੈਟਲਮੈਂਟ ਕੀਤੀ ਸੀ $850 ਮਿਲੀਅਨ ਦੀ, ਕਿਉਂਕਿ ਜੋ ਕੈਮੀਕਲ ਯੂਜ਼ ਕਰਦੇ ਸੀ ਬਾਅਦ ਦੇ ਵਿੱਚ ਉਹ ਗਰਾਊਂਡ ਵਾਟਰ ਦੇ ਵਿੱਚ ਜਾਂਦਾ ਸੀ, ਤੇ ਉਹ ਡਰਿੰਕਿੰਗ ਵਾਟਰ ਜੋ ਪੀਣ ਵਾਲਾ ਪਾਣੀ ਆ ਉਹਨੂੰ ਨੁਕਸਾਨ ਕਰਦਾ ਸੀਗਾ। ਸੋ ਮਿਨੇਸੋਟਾ ਦੀ ਡਿਪਾਰਟਮੈਂਟ ਆਫ ਹੈਲਥ ਤੇ ਮਿਨੇਸੋਟਾ ਪੋਲੂਸ਼ਨ ਕੰਟਰੋਲ ਏਜੰਸੀ PFAS ਨੂੰ ਜੋ ਲੈਵਲ ਆ ਇਹਨਾਂ ਦੇ ਪਿਛਲੇ 20 ਸਾਲਾਂ ਤੋਂ ਮੋਨੀਟਰ ਕਰ ਰਹੀ ਹੈਗੀ ਆ। এনवायरमेंटल ਪ੍ਰੋਟੈਕਸ਼ਨ ਏਜੰਸੀ ਨੇ ਇਹ ਕਿਹਾ ਸੀ ਭਈ ਜੋ ਵਾਟਰ ਯੂਟਿਲਿਟੀਜ਼ ਆ ਡਿਟੈਕਟ ਕਰਦੇ ਆ PFAS ਨੂੰ, ਇਹ 4 ਪਾਰਟਸ ਪਰ ਟ੍ਰਿਲੀਅਨ ਦੇ ਕਰੀਬ ਹੈਗੇ ਆ। ਅੰਡਰ EPA ਪਲਾਨ ਇਹ ਜੋ ਵੀ ਸਿਸਟਮ ਵਾਟਰ ਦਾ ਹੈਗਾ ਆ, ਹਾਈ ਲੈਵਲ ਆਫ ਇਹ ਸਿੰਥੈਟਿਕ ਕੈਮੀਕਲਸ ਨੂੰ ਪਾਉਂਦਾ ਹੈਗਾ ਆ, ਤੇ ਉਸ ਦੇ ਮੁਤਾਬਕ ਜੋ ਰੈਜ਼ੀਡੈਂਟਸ ਆ ਉਹਨਾਂ ਨੂੰ ਇਨਫੋਰਮ ਕਰਨਾ ਪੈਂਦਾ ਹੈਗਾ ਉਸ ਏਰੀਏ ਦੇ ਵਿੱਚ ਵੀ ਭਾਈ ਤੁਹਾਡਾ ਜਿਹੜਾ ਪਾਣੀ ਆ ਰਿਹਾ ਉਹਦੇ ਵਿੱਚ ਇਸ ਤਰ੍ਹਾਂ ਦੇ ਕੈਮੀਕਲਸ ਹੋ ਸਕਦੇ ਆ ਜੋ ਸਿਹਤ ਦੇ ਲਈ ਬੜੇ ਹਾਨੀਕਾਰਕ ਹੈਗੇ ਆ, ਤਾਂ ਕਿ ਉਹ ਲੋਕ ਉਹ ਪਾਣੀ ਨੂੰ ਯੂਜ਼ ਨਾ ਕਰਨ। ਸੋ ਇਹ ਮਿਨੇਸੋਟਾ ਦੀ ਹੈਲਥ ਡਿਪਾਰਟਮੈਂਟ ਇਸ ਦੇ ਉੱਤੇ ਕਾਫੀ ਵੱਡਾ ਕੰਮ ਕਰ ਰਹੀ ਆ। US ਜੀਓਲੋਜੀਕਲ ਸਰਵੇ ਨੇ ਇਹ ਦੱਸਿਆ ਵੀ 45% ਜੋ ਪਾਣੀ ਆਪਾਂ ਪੀਂਦੇ ਆ ਆਮ ਜਿਹੜਾ ਤੁਹਾਡੇ ਘਰਾਂ ਦੇ ਵਿੱਚ ਆਉਂਦਾ ਉਹਦੇ ਵਿੱਚ ਇਹ ਕੈਮੀਕਲ ਹੁੰਦੇ ਹੈਗੇ। ਜੀ ਵੇਲਾ ਹੋ ਚੱਲਿਆ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਇੱਕ ਹੋਰ ਸ਼ਾਰਟ ਬ੍ਰੇਕ ਦੇ ਲਈ ਰੁਕਣ ਦਾ। ਜਲਦ ਵਾਪਸੀ ਕਰਾਂਗੇ ਇੱਕ ਬ੍ਰੇਕ ਤੋਂ ਬਾਅਦ। ਖਬਰਾਂ ਹੋਰ ਵੀ ਨੇ ਜਿਨ੍ਹਾਂ ਤੇ ਚਾਨਣਾ ਪਾਇਆ ਜਾਊਗਾ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।